ਇਹ ਵਹੀਰ ਦਾ ਮਕਸਦ ਤਾਂ ਇਹ ਹੈ ਅਸੀਂ ਗੁਰੂ ਵਾਲੇ ਜਿਹੜੇ ਦੂਰ ਜਾ ਚੁੱਕੇ ਨੇ ਨੌਜਵਾਨ ਉਹਨਾਂ ਨੂੰ ਅੰਮ੍ਰਿਤ ਛਕਾ ਗੁਰੂ ਦੇ ਲੜ ਲਾਉਣਾ। ਇਹ ਵਹੀਰ ਇਕੱਲਾ ਪੰਜਾਬ ਦੇ ਵਿੱਚ ਨਹੀਂ ਪੂਰੇ ਭਾਰਤ ਦੇ ਵਿੱਚ ਵੀ ਮੈਂ ਕਹਿੰਦਾ ਜਾਣਾ ਚਾਹੀਦਾ। ਹੁਣ ਤਾਂ ਸਾਡੀ 2.5 ਕਰੋੜ ਆਬਾਦੀ ਆ, ਫਿਰ 96 ਕਰੋੜ ਤਾਂ ਹੀ ਬਣੂਗੀ ਜੇ ਅਸੀਂ ਪੂਰੇ ਭਾਰਤ ਦਾ ਚੱਕਰ ਲਾਵਾਂਗੇ, ਉਹਨਾਂ ਨੂੰ ਇਸ ਮੁਹਿੰਮ ਦੇ ਵਿੱਚ ਸ਼ਾਮਲ ਕਰਾਂਗੇ। ਭਾਰਤ ਦੇ ਲੋਕਾਂ ਨੇ ਦੇਖਿਆ ਜਦੋਂ ਕਿਸਾਨੀ ਮੋਰਚਾ ਦਿੱਲੀ ਦੇ ਵਿੱਚ ਚੱਲਿਆ, ਉਹਨਾਂ ਨੇ ਉਹ ਸਾਰਾ ਖਾਲਸਾ ਰਾਜ ਵਾਲਾ ਉੱਥੇ ਸੀਨ ਦੇਖੇ ਨੇ, ਕਿਸ ਤਰ੍ਹਾਂ ਲੰਗਰ ਚੱਲਦੇ ਨੇ, ਕਿਸ ਤਰ੍ਹਾਂ ਇੱਥੇ ਗੁਰੂ ਕੀ ਬਾਣੀ ਪੜ੍ਹੀ ਜਾਂਦੀ ਹੈ, ਕਿਸ ਤਰ੍ਹਾਂ ਸਰਦਾਰ ਲੋਕਾਂ ਦੀ ਬਹਾਦਰੀ ਦੇ ਕਿੱਸੇ ਸਾਰਾ ਕੁਝ ਦੇਖਿਆ ਉਹਨਾਂ ਨੇ ਸਾਲ ਭਰ। ਤਾਂ ਹੀ ਉਹ ਕਹਿੰਦੇ ਨੇ ਸਿੱਖ ਅਸੀਂ ਬਣਨਾ ਚਾਹੁੰਦੇ ਹਾਂ। ਮੈਨੂੰ ਐਂ ਦੱਸੋ ਵੀ ਅੰਮ੍ਰਿਤਪਾਲ ਨੇ ਏਡਾ ਕੀ ਕਰਤਾ, ਕਿੰਨੇ ਕਤਲ ਕਰਤੇ, ਕੀ ਬੰਬ ਛਿੜਤਾ, ਕੀ ਉਹ ਏਜੰਸੀਆਂ ਦਾ ਬੰਦਾ ਬਾਹਰੋਂ ਆ ਗਿਆ। ਮੈਂ ਕਹਿੰਦਾ ਜੇ ਉਹ ਏਜੰਸੀਆਂ ਦਾ ਬੰਦਾ ਇਹੋ ਜਿਹੇ ਹੋਰ ਵੀ ਕਈ ਆਉਣੇ ਚਾਹੀਦੇ ਨੇ ਜਿਹੜੇ ਪੰਜਾਬ ਨੂੰ ਨੌਜਵਾਨੀ ਨੂੰ ਬਚਾਉਣ, ਨਸ਼ੇ ਤੋਂ ਬਚਾ ਲੈਣ, ਪੰਜਾਬ ਨੂੰ ਬਚਾ ਲੈਣ। ਹੋਰ ਸਾਨੂੰ ਕੀ ਚਾਹੀਦਾ? ਸਰਕਾਰਾਂ ਨੇ ਤਾਂ ਕੋਈ ਕਸਰ ਛੱਡੀ ਨਹੀਂ, ਕਿਸੇ ਵੀ ਸਰਕਾਰ ਨੇ, ਚਾਹੇ ਕਾਂਗਰਸ ਹੋਵੇ, ਚਾਹੇ ਅਕਾਲੀ ਹੋਣ, ਚਾਹੇ ਆਪ। ਇਹਨਾਂ ਦੇ ਰਾਜਾਂ ਦੇ ਵਿੱਚ ਇਹ ਨਸ਼ਾ ਕਹਿੰਦੇ ਅਸੀਂ ਤੁਰਤ ਬੰਦ ਕਰ ਸਕਦੇ ਹਾਂ, ਇੱਥੋਂ ਕੱਖ ਨਹੀਂ ਹੁੰਦਾ, ਇਹਨਾਂ ਤੋਂ ਕੱਖ ਨਹੀਂ ਹੋਇਆ। ਹੁਣ ਜੇ ਨਸ਼ੇ ਨੂੰ ਠੱਲ ਪੈਣ ਲੱਗ ਗਈ, ਉਹਨਾਂ ਨੂੰ ਪਤਾ ਲੱਗ ਗਿਆ ਵੀ ਨਸ਼ਾ ਸਾਡਾ ਵਿਕਣਾ ਕੋਈ ਨਹੀਂ, ਲੋਕ ਨੌਜਵਾਨ ਜਾਗ ਰਹੇ ਨੇ, ਤਾਂ ਇਹ ਵਿਵਾਦਤ ਟਿੱਪਣੀ ਜਿਹੜੇ ਸਰਕਾਰੀ ਬੰਦੇ ਨੇ, ਜਿਹੜੇ ਰਾਜਨੀਤਿਕ ਲੋਕ ਨੇ, ਉਹਨਾਂ ਨੂੰ ਇਹ ਹਾਜ਼ਮ ਨਹੀਂ ਆ ਰਿਹਾ। ਹੁਣ ਸਾਡੇ ਕੋਲੇ ਇੱਕ ਨੌਜਵਾਨ ਸਾਡੇ ਕੋਲੇ ਆਇਆ, ਆਓ ਆਪਾਂ ਉਸ ਦਾ ਸਾਥ ਦਈਏ, ਮੋਢੇ ਨਾਲ ਮੋਢਾ ਜੁੜ ਕੇ ਖੜੀਏ। ਇਸ ਵਹੀਰ ਦਾ ਹਰੇਕ ਨੂੰ ਹਿੱਸਾ ਬਣਨਾ ਚਾਹੀਦਾ। ਤੇ ਮੈਂ ਪੰਜਾਬ ਦੇ ਸਾਰੇ ਲੋਕਾਂ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਆਓ ਆਪਾਂ ਇਸ ਮੁਹਿੰਮ ਦਾ ਹਿੱਸਾ ਬਣੀਏ। ਸ੍ਰੀ ਅਕਾਲ ਤਖਤ ਸਾਹਿਬ ਤੋਂ ਠੀਕ 9 ਵਜੇ ਅਰਦਾਸ ਕਰਕੇ ਜਿਹੜਾ ਭਾਈ ਅੰਮ੍ਰਿਤਪਾਲ ਸਿੰਘ ਦੀ ਅਗਵਾਈ ਦੇ ਵਿੱਚ ਇੱਕ ਖਾਲਸਾ ਪੰਥ ਦਾ ਜਿਹੜਾ ਵੱਡਾ ਵਹੀਰ ਹੈ, ਉਹ ਵੱਖ-ਵੱਖ ਜਗ੍ਹਾ ਦੀ ਯਾਤਰਾਵਾਂ ਕਰਦਾ ਹੋਇਆ ਤਖਤ ਸ੍ਰੀ ਕੇਸਗੜ੍ਹ ਸਾਹਿਬ, ਸ੍ਰੀ ਆਨੰਦਪੁਰ ਸਾਹਿਬ ਪੁੱਜੇਗਾ। ਤਾਂ ਸਾਡੇ ਨਾਲ ਬਾਬਾ ਰਾਜਾ ਰਾਜ ਸਿੰਘ ਨੇ, ਉਹਨਾਂ ਦੇ ਨਾਲ ਗੱਲਬਾਤ ਕਰ ਲੈਂਦੇ, ਜਿੱਥੇ ਵੱਡੀ ਤਾਦਾਦ ਦੇ ਵਿੱਚ ਸੰਗਤ ਪੁੱਜੀ ਹੈ। ਬਾਬਾ ਜੀ ਹੁਣਾਂ ਦੇ ਨਾਲ ਗੱਲਬਾਤ ਕਰਦੇ ਹਾਂ। ਸਵਾਗਤ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ ਜੀ। ਬਾਬਾ ਜੀ, ਅੱਜ ਦਾ ਜਿਹੜਾ ਪੰਥਕ ਵਹੀਰ ਚਲਾਇਆ ਜਾ ਰਿਹਾ, ਇਹਦਾ ਮੁੱਖ ਮਕਸਦ ਕੀ ਹੋਏਗਾ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ। ਜਿਹੜਾ ਅੱਜ ਵਹੀਰ ਇੱਥੋਂ ਅਰਦਾਸ ਕਰਕੇ ਸ੍ਰੀ ਅਕਾਲ ਤਖਤ ਸਾਹਿਬ ਤੋਂ ਤੁਰਨਾ, ਇਹ ਵਹੀਰ ਦਾ ਮਕਸਦ ਤਾਂ ਇਹ ਹੈ ਅਸੀਂ ਗੁਰੂ ਵਾਲੇ ਜਿਹੜੇ ਦੂਰ ਜਾ ਚੁੱਕੇ ਨੇ ਨੌਜਵਾਨ ਉਹਨਾਂ ਨੂੰ ਅੰਮ੍ਰਿਤ ਛਕਾ ਗੁਰੂ ਦੇ ਲੜ ਲਾਉਣਾ। ਭਾਈ ਮੁਹਿੰਮ ਸ਼ੁਰੂ ਕੀਤੀ ਗਈ ਸੀ ਕਿ ਭਾਈ ਅੰਮ੍ਰਿਤਪਾਲ ਸਿੰਘ ਵੱਲੋਂ। ਹੁਣ ਇਹ ਪੂਰਾ ਇਹ ਜਿਹੜਾ ਪ੍ਰੋਗਰਾਮ ਆ ਚੱਲਦਾ ਵਹੀਰ, ਇਹਨੂੰ 3 ਭਾਗਾਂ ਦੇ ਵਿੱਚ ਪੰਜਾਬ ਨੂੰ ਵੰਡਿਆ ਗਿਆ, ਮਾਝਾ, ਦੁਆਬਾ ਅਤੇ ਮਾਲਵਾ। ਹੁਣ ਪਹਿਲਾਂ ਮਾਝਾ ਅਤੇ ਦੁਆਬਾ ਕਵਰ ਕਰਕੇ ਸ੍ਰੀ ਅਨੰਦਪੁਰ ਸਾਹਿਬ ਤੱਕ ਜਾਣਾ ਹੈ ਵਹੀਰ। ਅੰਮ੍ਰਿਤ ਸੰਚਾਰ ਵੀ ਹੋਣਗੇ, ਉੱਥੇ ਸਟੇਜਾਂ ਵੀ ਲੱਗਣੀਆਂ, ਰਾਗੀ ਢਾਡੀ ਸਿੰਘਾਂ ਨੇ ਵੀ ਉੱਥੇ ਆਪਣੇ ਜਿਹੜੇ ਹੈ ਗੁਰੂ ਕੇ ਵਿਚਾਰ ਪੇਸ਼ ਕਰਨੇ ਨੇ, ਅਤੇ ਹੋਰ ਵੀ ਬਹੁਤ ਸਾਰੀਆਂ ਜਿਹੜੀਆਂ ਧਾਰਮਿਕ ਸ਼ਖਸੀਅਤਾਂ ਨੇ ਉਹਨਾਂ ਦੇ ਵਿੱਚ ਸ਼ਾਮਲ ਹੋਣਾ। ਅਤੇ ਮੈਂ ਪੰਜਾਬ ਦੇ ਸਾਰੇ ਲੋਕਾਂ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਆਓ ਆਪਾਂ ਇਸ ਮੁਹਿੰਮ ਦਾ ਹਿੱਸਾ ਬਣੀਏ। ਸਤਿਗੁਰੂ ਮਹਾਰਾਜ ਨੇ 96 ਕਰੋੜ ਖਾਲਸਾ ਕਿਹਾ। ਹੁਣ ਜੇ ਅਸੀਂ ਸੋਚੀਏ ਇਕੱਲੇ ਸਿੱਖਾਂ ਦੀ ਗਿਣਤੀ ਪੂਰੇ ਭਾਰਤ ਦੇ ਵਿੱਚ ਨਹੀਂ, ਪੂਰੇ ਵਰਲਡ ਦੇ ਵਿੱਚ 3 ਕਰੋੜ ਆ। 2.5 ਕਰੋੜ ਦੱਸਦੇ, ਚਲੋ 3 ਕਰੋੜ ਲਾ ਲਓ, ਫਿਰ 96 ਕਰੋੜ ਅਸੀਂ ਕਦੋਂ ਬਣੇ? ਇਹ ਵਹੀਰ ਇਕੱਲਾ ਪੰਜਾਬ ਦੇ ਵਿੱਚ ਨਹੀਂ ਪੂਰੇ ਭਾਰਤ ਦੇ ਵਿੱਚ ਵੀ ਮੈਂ ਕਹਿੰਦਾ ਜਾਣਾ ਚਾਹੀਦਾ। ਜਿਹੜੇ ਉੱਥੋਂ ਦੇ ਲੋਕ ਨੇ, ਯੂਪੀ ਦੇ ਨੇ, ਜਿਹੜੇ ਹੋਰ ਸੂਬਿਆਂ ਦੇ ਲੋਕ ਨੇ, ਹਰਿਆਣੇ ਦੇ ਨੇ ਬੈਠੇ ਨੇ, ਪਰ ਇਹ ਮਹਾਰਾਸ਼ਟਰ ਦੇ ਵਿੱਚ ਛੱਤੀਸਗੜ੍ਹ ਬੈਠੇ ਨੇ, ਉਹਨਾਂ ਨੂੰ ਵੀ ਅੰਮ੍ਰਿਤ ਛਕਾ ਕੇ ਇਸ ਆਪਣੇ ਖਾਲਸਾ ਪੰਥ ਦਾ ਹਿੱਸਾ ਬਣਾਉਣਾ ਚਾਹੀਦਾ। ਹੁਣ ਤਾਂ ਸਾਡੀ 2.5 ਕਰੋੜ ਆਬਾਦੀ ਆ, ਫਿਰ 96 ਕਰੋੜ ਤਾਂ ਹੀ ਬਣੂਗੀ ਜੇ ਅਸੀਂ ਪੂਰੇ ਭਾਰਤ ਦਾ ਚੱਕਰ ਲਾਵਾਂਗੇ, ਉਹਨਾਂ ਨੂੰ ਇਸ ਮੁਹਿੰਮ ਦੇ ਵਿੱਚ ਸ਼ਾਮਲ ਕਰਾਂਗੇ। ਹੁਣ ਅਸੀਂ ਆਪਣੇ ਛੱਤੀਸਗੜ੍ਹ ਦੇ ਵਿੱਚ ਪਰਿਵਾਰਾਂ ਨੂੰ ਅੰਮ੍ਰਿਤ ਛਕਾਇਆ, ਉਹ ਸਾਡੇ ਕੋਲ ਆਏ ਸੀ, ਉੱਥੇ ਗੁਰੂ ਘਰ ਬਣਾਤਾ। ਉਹ ਜਿਹੜੇ ਤੁਸੀਂ ਉਹਨਾਂ ਦੀ ਵੀਡੀਓ ਵੀ ਤੁਹਾਨੂੰ ਪੇਸ਼ ਕਰ ਦਾਂਗੇ। ਉਹ ਜਿਹੜੇ ਆਪਣੇ ਈਸਾਈ ਧਰਮ ਦੇ ਵਿੱਚ ਸੀਗੇ, ਉਹ ਸਾਰੇ ਹੁਣ ਸਿੱਖ ਬਣ ਗਏ, ਉਹ ਸਾਰੇ ਅੰਮ੍ਰਿਤਧਾਰੀ ਹੋ ਗਏ। ਨਿਹੰਗ ਸਿੰਘ ਫੌਜ ਸੱਜ ਗਈ, ਉੱਥੇ ਉਹਨਾਂ ਨੇ ਗੁਰੂ ਘਰ ਬਣਾ ਲਿਆ। ਇਸ ਦਾ ਯੂਪੀ ਦੇ ਵਿੱਚ ਵੀ ਅਸੀਂ ਬਾਬਾ ਚੜ੍ਹਤ ਸਿੰਘ ਜਥੇਦਾਰ ਸਾਹਿਬ ਨੇ, ਦਰਨਾ ਦਲ ਦੇ ਮੁਖੀ, ਘਰ ਘਰ ਪਿੰਡ ਪਿੰਡ ਜਾ ਕੇ ਉਹਨਾਂ ਨੇ ਅੰਮ੍ਰਿਤ ਛਕਾਇਆ। ਬਹੁਤ ਸਾਰੇ ਫੌਜਾਂ ਉੱਥੇ ਤਿਆਰ ਪ੍ਰਤਿਆਰ ਕਰਤੀਆਂ। ਇਸ ਤਰ੍ਹਾਂ ਕਰਕੇ ਜਿਹੜੇ ਸਾਡੇ ਭਾਰਤ ਦੇ ਨੇ ਜਿਨ੍ਹਾਂ ਨੂੰ ਇਹ ਹਿੰਦੂ ਕਹਿੰਦੇ ਨੇ, ਗਰੀਬ ਸਿੱਖ ਨੇ, ਉਹਨਾਂ ਨੂੰ ਬ੍ਰਾਹਮਣਵਾਦ ਵੱਲੋਂ ਤੰਗ ਕੀਤਾ ਜਾ ਰਿਹਾ, ਉਹ ਸਾਰੇ ਸਿੱਖ ਬਣਨ ਨੂੰ ਤਿਆਰ ਨੇ। ਜੇ ਵਹੀਰ ਉੱਥੇ ਵੀ ਪਹੁੰਚੇ ਤਾਂ ਸਾਰਾ ਮੈਂ ਕਹਿੰਦਾ ਬਹੁਤ ਵੱਡਾ ਹੀ ਸਾਨੂੰ ਸਿੱਖ ਧਰਮ ਨੂੰ ਫਾਇਦਾ ਹੋਊਗਾ। ਅਤੇ ਉਹਦੇ ਵਿੱਚ ਜਿਹੜੇ ਲੋਕ ਨੇ ਸਾਡੇ ਨਾਲ ਜੁੜਨ ਨੂੰ ਤਿਆਰ ਨੇ, ਕਿਉਂਕਿ ਭਾਰਤ ਦੇ ਲੋਕਾਂ ਨੇ ਦੇਖਿਆ ਜਦੋਂ ਕਿਸਾਨੀ ਮੋਰਚਾ ਦਿੱਲੀ ਦੇ ਵਿੱਚ ਚੱਲਿਆ, ਉਹਨਾਂ ਨੇ ਉਹ ਸਾਰਾ ਖਾਲਸਾ ਰਾਜ ਵਾਲਾ ਉੱਥੇ ਸੀਨ ਦੇਖੇ ਨੇ, ਕਿਸ ਤਰ੍ਹਾਂ ਲੰਗਰ ਚੱਲਦੇ ਨੇ, ਕਿਸ ਤਰ੍ਹਾਂ ਇੱਥੇ
ਗੁਰੂ ਕੀ ਬਾਣੀ ਪੜ੍ਹੀ ਜਾਂਦੀ ਹੈ, ਕਿਸ ਤਰ੍ਹਾਂ ਸਰਦਾਰ ਲੋਕਾਂ ਦੀ ਬਹਾਦਰੀ ਦੇ ਕਿੱਸੇ ਸਾਰਾ ਕੁਝ ਦੇਖਿਆ ਉਹਨਾਂ ਨੇ ਸਾਲ ਭਰ, ਤਾਂ ਹੀ ਉਹ ਕਹਿੰਦੇ ਨੇ ਸਿੱਖ ਅਸੀਂ ਬਣਨਾ ਚਾਹੁੰਦੇ ਹਾਂ। ਇਹ ਜਿਹੜਾ ਵਹੀਰ ਆ ਇਕੱਲੇ ਪੰਜਾਬ ਦੇ ਵਿੱਚ ਨਹੀਂ, ਪੂਰੇ ਭਾਰਤ ਦੇ ਵਿੱਚ ਵੀ ਜਾਣਾ ਚਾਹੀਦਾ। ਪਿਛਲੇ ਦਿਨਾਂ ਤੋਂ ਭਾਈ ਅੰਮ੍ਰਿਤਪਾਲ ਸਿੰਘ ਵਿਦੇਸ਼ ਦੀ ਧਰਤੀ ਦਾ ਮੋਹ ਤਿਆਗ ਕੇ ਪੰਜਾਬ ਦੀ ਧਰਤੀ ਆਪਣੀ ਸਰਜ਼ਮੀਨ ਤੇ ਆਏ ਨੇ, ਪਰ ਜਿਸ ਤਰੀਕੇ ਦੇ ਨਾਲ ਰਾਜਸੀ ਲੀਡਰਾਂ ਦੀ ਗੱਲ ਕਰੀਏ ਤਾਂ ਬਿਆਨਬਾਜ਼ੀਆਂ ਕੀਤੀਆਂ ਜਾ ਰਹੀਆਂ, ਵਿਵਾਦਤ ਟਿੱਪਣੀਆਂ ਕੀਤੀਆਂ ਜਾ ਰਹੀਆਂ, ਇੱਕ ਭੱਦੀ ਸ਼ਬਦਾਵਲੀ ਵਰਤੀ ਜਾ ਰਹੀ ਹੈ। ਕੀ ਲੱਗਦਾ ਹੈ ਕਿ ਜਿਹੜਾ ਸਿੱਖ ਨੌਜਵਾਨ ਹੈ ਉਹ ਆਪਣੇ ਧਰਮ ਦਾ ਪ੍ਰਚਾਰ ਪ੍ਰਸਾਰ ਕਰਦਾ ਹੈ ਤਾਂ ਨਾ ਲੋਕਾਂ ਨੂੰ ਪ੍ਰੋਬਲਮ ਕੀ ਖੜੀ ਹੁੰਦੀ ਹੈ? ਇਹ ਜਿਹੜੇ ਸ਼ਰਾਰਤੀ ਲੋਕ ਨੇ ਨਾ, ਜਿਹੜਾ ਕੋਈ ਸਿੱਖ ਧਰਮ ਦਾ ਜਦੋਂ ਕੋਈ ਨੌਜਵਾਨ ਉੱਠ ਕੇ ਪ੍ਰਚਾਰ ਕਰੇ, ਗੁਰੂ ਦੀ ਗੱਲ ਕਰੇ, ਫਿਰ ਇਹਨਾਂ ਨੂੰ ਚੁੱਭਦਾ ਵਾ। ਮੈਨੂੰ ਐਂ ਦੱਸੋ ਵੀ ਅੰਮ੍ਰਿਤਪਾਲ ਨੇ ਐਡਾ ਕੀ ਕਰਤਾ, ਕਿੰਨੇ ਕਤਲ ਕਰਤੇ, ਕੀ ਬੰਬ ਸਿੱਟਤਾ, ਕੀ ਉਹ ਏਜੰਸੀਆਂ ਦਾ ਬੰਦਾ ਬਾਹਰੋਂ ਆ ਗਿਆ? ਇਹ ਏਜੰਸੀਆਂ ਦਾ, ਮੈਂ ਕਹਿੰਦਾ ਜੇ ਉਹ ਏਜੰਸੀਆਂ ਦਾ ਬੰਦਾ ਇਹੋ ਜਿਹੇ ਹੋਰ ਵੀ ਕਈ ਆਉਣੇ ਚਾਹੀਦੇ ਨੇ ਜਿਹੜੇ ਪੰਜਾਬ ਨੂੰ, ਨੌਜਵਾਨੀ ਨੂੰ ਬਚਾਉਣ, ਨਸ਼ੇ ਤੋਂ ਬਚਾ ਲੈਣ, ਪੰਜਾਬ ਨੂੰ ਬਚਾ ਲੈਣ। ਹੋਰ ਸਾਨੂੰ ਕੀ ਚਾਹੀਦਾ? ਜਿੱਦਣ ਦਾ ਇਹ ਨੌਜਵਾਨ ਆਇਆ, ਜਿਹੜੇ ਨੌਜਵਾਨ ਨੇ ਨਸ਼ੇ ਦੀ ਦਲਦਲ ਦੇ ਵਿੱਚ ਫਸੇ ਸੀ, ਉਹ ਸਾਰੇ ਨਸ਼ਾ ਛੱਡ ਕੇ ਗੁਰੂ ਵਾਲੇ ਬਣ ਰਹੇ ਨੇ। ਉਹ ਬੀਬੀਆਂ ਮਾਈਆਂ, ਤੁਸੀਂ ਉਹਨਾਂ ਦੇ ਬਿਆਨ ਵੀ ਪੜ੍ਹ ਲਓ, ਸੁਣ ਲਓ ਕਿ ਕਿਵੇਂ ਰੋਂਦੀਆਂ ਨੇ ਆ ਕੇ ਵੀ ਸਾਡੇ ਪੁੱਤ ਬਚਾ ਲਓ। ਸਰਕਾਰਾਂ ਨੇ ਤਾਂ ਕੋਈ ਕਸਰ ਛੱਡੀ ਨਹੀਂ, ਕਿਸੇ ਵੀ ਸਰਕਾਰ ਨੇ, ਚਾਹੇ ਕਾਂਗਰਸ ਹੋਵੇ, ਚਾਹੇ ਅਕਾਲੀ ਹੋਣ, ਚਾਹੇ ਆਪ। ਇਹਨਾਂ ਦੇ ਰਾਜਾਂ ਦੇ ਵਿੱਚ ਇਹ ਨਸ਼ਾ ਕਹਿੰਦੇ ਅਸੀਂ ਤੁਰਤ ਬੰਦ ਕਰ ਸਕਦੇ ਹਾਂ, ਇੱਥੋਂ ਕੱਖ ਨਹੀਂ ਹੁੰਦਾ, ਇਹਨਾਂ ਤੋਂ ਕੱਖ ਨਹੀਂ ਹੋਇਆ। ਹੁਣ ਜੇ ਨਸ਼ੇ ਨੂੰ ਠੱਲ ਪੈਣ ਲੱਗ ਗਈ, ਉਹਨਾਂ ਨੂੰ ਪਤਾ ਲੱਗ ਗਿਆ ਵੀ ਨਸ਼ਾ ਸਾਡਾ ਵਿਕਣਾ ਕੋਈ ਨਹੀਂ, ਲੋਕ ਨੌਜਵਾਨ ਜਾਗ ਰਹੇ ਨੇ, ਤਾਂ ਇਹ ਵਿਵਾਦਤ ਟਿੱਪਣੀ ਜਿਹੜੇ ਸਰਕਾਰੀ ਬੰਦੇ ਨੇ, ਜਿਹੜੇ ਰਾਜਨੀਤਿਕ ਲੋਕ ਨੇ, ਉਹਨਾਂ ਨੂੰ ਇਹ ਹਾਜ਼ਮ ਨਹੀਂ ਆ ਰਿਹਾ ਵੀ ਕਿਤੇ ਨਾ ਕਿਤੇ ਆਉਣ ਵਾਲੇ ਸਮੇਂ ਦੇ ਵਿੱਚ ਹੋ ਸਕਦਾ ਹੁਣ ਮੁੜ ਕੇ ਅਸੀਂ ਕੁਰਸੀ ਤੇ ਬੈਠੀਏ ਹੀ ਨਾ, ਤਾਂ ਉਹ ਵਿਵਾਦਤ ਟਿੱਪਣੀਆਂ ਕਰ ਰਹੇ ਨੇ। ਇਸ ਕਰਕੇ ਮੈਂ ਨੌਜਵਾਨਾਂ ਨੂੰ ਕਹਿਣਾ, ਪੰਜਾਬ ਦੇ ਲੋਕਾਂ ਨੂੰ ਕਹਿਣਾ, ਹੁਣ ਸਾਡੇ ਕੋਲੇ ਇੱਕ ਨੌਜਵਾਨ ਸਾਡੇ ਕੋਲੇ ਆਇਆ, ਆਓ ਆਪਾਂ ਉਸ ਦਾ ਸਾਥ ਦਈਏ, ਮੋਢੇ ਨਾਲ ਮੋਢਾ ਜੁੜ ਕੇ ਖੜੀਏ। ਇਸ ਵਹੀਰ ਦਾ ਹਰੇਕ ਨੂੰ ਹਿੱਸਾ ਬਣਨਾ ਚਾਹੀਦਾ। ਜਿਹੜਾ ਜਾਤ ਪਾਤ ਦਾ ਬੋਲਬਾਲਾ ਅੱਜ ਗੁਰੂ ਘਰਾਂ ਦੇ ਵਿੱਚ ਆ, ਪਿੰਡਾਂ ਦੇ ਵਿੱਚ ਆ, ਵੱਡੇ ਵੱਡੇ ਡੇਰਿਆਂ ਦੇ ਵਿੱਚ ਆ, ਵੱਡੀਆਂ ਵੱਡੀਆਂ ਸੰਪਰਦਾਵਾਂ ਸਾਡੀਆਂ ਨਿਹੰਗ ਸਿੰਘ ਜਥੇਬੰਦੀਆਂ ਜਾਤ ਪਾਤ ਬਹੁਤ ਕਰਦੀਆਂ ਨੇ, ਵੱਡੀਆਂ ਵੱਡੀਆਂ ਬੈਠੀਆਂ ਨੇ ਜਿਹੜੀਆਂ। ਕੋਈ ਵੀ ਹੁਣ ਜਾਤ ਖੰਡੇ ਬਾਟੇ ਦਾ ਨੇ ਅੰਮ੍ਰਿਤ ਵੰਡਤਾ, ਗੁਰੂ ਦੇ ਸਿਧਾਂਤ ਤੋੜੇ ਇਹਨਾਂ ਲੋਕਾਂ ਨੇ। ਜਿਹੜੀਆਂ ਜਥੇਬੰਦੀਆਂ ਨੇ ਉਹਨਾਂ ਨੂੰ ਸਾਰਿਆਂ ਨੂੰ ਚੈਲੰਜ ਦਾ ਇਹ, ਅਸੀਂ ਇਕੱਤਰ ਹੋ ਕੇ ਇਸ ਮੁਹਿੰਮ ਦਾ ਹਿੱਸਾ ਬਣੀਏ। ਜਦੋਂ ਗੁਰੂ ਕੇ ਸਿੱਖ ਬਣ ਜਾਂਦੇ, ਅਸੀਂ ਅੰਮ੍ਰਿਤ ਛਕ ਲੈਂਦੇ ਹਾਂ, ਉਦੋਂ ਕੋਈ ਸਾਡੀ ਜਾਤ ਨਹੀਂ, ਕੋਈ ਪਾਤ ਨਹੀਂ, ਅਸੀਂ ਗੁਰੂ ਕੇ ਸਿੰਘ ਹਾਂ। ਇਹ ਉਸ ਵਹੀਰ ਦਾ ਹਿੱਸਾ ਬਣੋ ਜਿਹੜੇ ਅਸੀਂ ਗੁਰੂ ਦਾ ਸਿਧਾਂਤ ਲਾਗੂ ਕਰਨਾ, ਗੁਰੂ ਦੀ ਜਿਹੜੀ ਮਰਜ਼ਾਦਾ ਇਹਨਾਂ ਸੰਪਰਦਾਵਾਂ ਨੇ, ਇਹਨਾਂ ਜਥੇਬੰਦੀਆਂ ਨੇ ਢਾਈ ਆ, ਇਹਨਾਂ ਨੇ ਗੁਰੂ ਦੀ ਸਿਧਾਂਤ ਨੂੰ ਤੋੜਿਆ, ਉਸ ਨੂੰ ਦੁਬਾਰਾ ਮੁੜ ਲਾਗੂ ਕਰਨ ਵਾਸਤੇ ਇਹ ਵਹੀਰ ਦੀ ਲੋੜ ਪਈ, ਤਾਂ ਇਸ ਵਹੀਰ ਦਾ ਅਸੀਂ ਹਿੱਸਾ ਬਣੀਏ। ਜਿਸ ਤਰੀਕੇ ਦੇ ਨਾਲ ਭਾਈ ਅੰਮ੍ਰਿਤਪਾਲ ਸਿੰਘ ਨੇ ਵੀ ਜਿਹੜਾ ਸਿੱਖੀ ਸੀ ਜਾਂ ਖੰਡੇ ਬਾਟੇ ਦੀ ਪਾਲਿਸੀ, ਉਸ ਨੂੰ ਜਿਸ ਤਰੀਕੇ ਨਾਲ ਸਟੇਜ ਦੇ ਉੱਪਰੋਂ ਡਿਫਾਈਨ ਕੀਤਾ, ਕਿਤੇ ਨਾ ਕਿਤੇ ਲੱਗਦਾ ਹੈ ਕਿ ਜਿਹੜੀਆਂ ਸੰਪਰਦਾਵਾਂ ਦੇ ਵਿੱਚ ਜਾਂ ਜਿਹੜੀਆਂ ਹੋਰ ਧਿਰਾਂ ਨੇ ਉਹਨਾਂ ਦੇ ਵਿੱਚ ਜਾਤ ਪਾਤ ਦਾ ਗਲਬਾ ਇੱਕ ਪੈਦਾ ਹੋਇਆ, ਤਾਂ ਕਿਤੇ ਨਾ ਕਿਤੇ ਉਹਦੇ ਵਿੱਚ ਠੱਲ ਪੈਂਦੀ ਨਜ਼ਰ ਆ ਰਹੀ ਹੈ। ਪਊਗੀ। ਮੈਂ ਨੌਜਵਾਨਾਂ ਨੂੰ, ਪੰਜਾਬ ਦੇ ਲੋਕਾਂ ਨੂੰ ਕਹਿਣਾ ਵੀ ਜਿਹੜੇ ਸਾਡੇ ਪਹਿਲਾਂ ਨਿਹੰਗ ਸਿੰਘ ਦਲ ਪੰਥ ਬੈਠੇ ਨੇ, ਵੱਡੇ ਵੱਡੇ ਬੁੱਢਾ ਦਲ ਆ ਬਕਾਲੀਏ ਨੇ ਨਹੀਂ ਅੜਦੇ ਹੈਗੇ, ਇਹਨਾਂ ਦੇ ਵਿੱਚ ਵੱਡੀ ਆ। ਲੰਗਰਾਂ ਦੇ ਵਿੱਚ ਇਹਨਾਂ ਦੇ ਜਿਹੜੇ ਮਜ਼੍ਹਬੀ ਰਵਿਦਾਸੀਏ ਸਿੱਖ ਨੇ ਉਹਨਾਂ ਨੂੰ ਵੜਨ ਨਹੀਂ ਦਿੱਤਾ ਜਾਂਦਾ, ਪਾਲਕੀਆਂ ਦੇ ਵਿੱਚ ਪਾਠ ਨਹੀਂ ਕਰਨ ਦਿੱਤੇ ਜਾਂਦੇ। ਇਹੋ ਜਿਹੀਆਂ ਦਾ ਠੋਕਰਾਂ ਮਾਰੋ ਤੁਸੀਂ, ਐਵੇਂ ਨਾ ਰੱਬ ਬਣਾਈ ਜਾਓ ਇਹਨਾਂ ਨੂੰ, ਰੱਬ ਬਣਾ ਰੱਖੇ ਨੇ ਤੁਸੀਂ। ਜਿਹਨੇ ਗੁਰੂ ਦਾ ਸਿਧਾਂਤ ਤੋੜਦਾ, ਜਿਹਨੇ ਗੁਰੂ ਦੀ ਮਰਜ਼ਾਦਾ ਤੋੜਦੀ, ਉਹ ਕਾਹਦੀ ਜਥੇਬੰਦੀ ਆ, ਉਹ ਕਾਹਦਾ ਸਿਧਾਂਤ ਆ, ਦੱਸਣ ਮੈਨੂੰ। ਪੰਜਾਬ ਦੇ ਲੋਕ ਜਿਹੜੇ ਤੁਸੀਂ ਆ, ਪੱਤਰਕਾਰ ਆ, ਪਹਿਲਾਂ ਤਾਂ ਮੈਂ ਤੁਹਾਡੇ ਨਾਲ ਹੀ ਗੱਲ ਕਰਨਾ ਚਾਹੁੰਦਾ ਵੀ ਤੁਸੀਂ ਜਾ ਕੇ ਜਦੋਂ ਸ਼ਿਵ ਸੈਨਾ ਵਾਲਿਆਂ ਨੂੰ ਕਹਿੰਦੇ ਹੋ ਵੀ ਤੁਹਾਡੇ ਨੂੰ ਸਿੱਕਲੀਆਂ ਮਿਲਣੀਆਂ ਜਾਂ ਸਿੱਕਲੀਆਂ ਦਿੰਦੇ ਹੋ ਜਾ ਕੇ, ਜਾਂ ਹੋਰ ਗੰਜਾ ਕਹਿੰਦੇ ਉਹਨਾਂ ਨੂੰ, ਉਹਨਾਂ 'ਤੇ ਤੁਸੀਂ ਸਵਾਲ ਕਰਦੇ ਹੋ। ਫਿਰ ਜਿਹੜੀਆਂ ਸਾਡੀਆਂ ਸੰਪਰਦਾਵਾਂ ਨੇ, ਨਿਹੰਗ ਸਿੰਘ ਬੁੱਢਾ ਦਲ ਦੇ ਮੁਖੀ ਨੇ ਜਾਂ ਵਿਧੀ ਚੰਦੀਏ ਨੇ, ਅੰਮ੍ਰਿਤ ਦੇ ਵਿੱਚ ਨਹੀਂ ਉਹ ਬਾਟਾ ਕਰਦੇ, ਪਰ ਉਹ ਪੰਗਤ ਦੇ ਵਿੱਚ ਜਾਤ ਪਾਤ ਦਾ ਬੋਲਬਾਲਾ ਹੈਗਾ। ਜਾਂ ਬਾਬੇ ਬਕਾਲੀਏ ਨੇ, ਉਹਨਾਂ ਦੇ ਜਥੇਦਾਰਾਂ ਤੋਂ ਤੁਹਾਨੂੰ ਕੀ ਡਰ ਲੱਗਦਾ? ਤੁਸੀਂ ਉਹਨਾਂ ਕੋਲੇ ਮੂੰਹ ਮੈਂ ਕਰਕੇ ਕਿਉਂ ਨਹੀਂ ਕਹਿੰਦੇ ਵੀ ਗੁਰੂ ਦਾ ਤੁਸੀਂ ਸਿਧਾਂਤ ਤੋੜਤਾ, ਤੁਸੀਂ ਗੁਰੂ ਦੀ ਮਰਜ਼ਾਦਾ ਖਤਮ ਕਰਤੀ? ਉਹਨਾਂ ਦਾ ਤੁਹਾਨੂੰ ਡਰ ਲੱਗਦਾ? ਪੱਤਰਕਾਰਾਂ ਨੂੰ ਉਹਨਾਂ ਕੋਲੇ ਜਾਓ, ਉਹਨਾਂ ਨੂੰ ਸਵਾਲ ਕਰੋ। ਜਿਨ੍ਹਾਂ ਨੇ ਗੁਰੂ ਦੀ ਮਰਜ਼ਾਦਾ ਤੋੜੀ ਆ, ਜਿਨ੍ਹਾਂ ਨੇ ਗੁਰੂ ਦਾ ਸਿਧਾਂਤ ਤੋੜ ਲਿਆ, ਅਸੀਂ ਉਹਨਾਂ ਨੂੰ ਸਿੱਖ ਮੰਨਦੇ ਹੀ ਨਹੀਂ ਹੈਗੇ। ਫਿਰ ਇਹ ਲੋਕ ਵੀ ਨਾ ਮੰਨਣ, ਐਵੇਂ ਰੱਬ ਰੂਪ ਬਣਾ ਰੱਖੇ ਨੇ ਉਹ। ਇਸ ਕਰਕੇ ਅਸੀਂ ਜਾਤ ਪਾਤ ਨੂੰ ਖਤਮ ਕਰਨ ਵਾਸਤੇ ਭਾਈ ਅੰਮ੍ਰਿਤਪਾਲ ਸਿੰਘ ਨੇ ਮੁਹਿੰਮ ਚਲਾਈ ਆ, ਅਸੀਂ ਉਹਦਾ ਹਿੱਸਾ ਬਣੇ ਆ। ਤੇ ਅਰਮਾਂ ਖਰਮਾਂ ਤਰਨਾ ਦਲ ਮਿਸਲ ਬਾਬਾ ਸੰਗਤ ਸਿੰਘ, ਸਾਰੇ ਨਿਹੰਗ ਸਿੰਘ ਫੌਜ, ਅਸੀਂ ਘੋੜੇ ਲੈ ਕੇ ਵੀ ਨਾਲ ਚੱਲਾਂਗੇ। ਇਹ ਦਲ ਦੇ ਵਹੀਰ ਦੇ ਨਾਲ ਚੱਲਣਾ ਚਾਹੀਦਾ, ਸਾਨੂੰ ਸਾਥ ਦੇਣਾ ਚਾਹੀਦਾ। ਜਿਨ੍ਹਾਂ ਨੇ ਗੁਰੂ ਦੀ ਸਿਧਾਂਤ ਤੋੜਤਾ, ਜਿਨ੍ਹਾਂ ਨੇ ਗੁਰੂ ਦੀ ਮਰਜ਼ਾਦਾ ਤੋੜਤੀ, ਉਹਨਾਂ ਨੂੰ ਦੂਰ ਕਰਨਾ ਚਾਹੀਦਾ। ਉਹ ਇਸ ਮੁਹਿੰਮ ਦਾ ਹਿੱਸਾ ਨਹੀਂ ਬਣ ਸਕਦੇ, ਕਿਉਂਕਿ ਉਹ ਗੁਰੂ ਦੀ ਮਰਜ਼ਾਦਾ ਉਹਨਾਂ ਨੇ ਤੋੜੀ। ਅਸੀਂ ਗੁਰੂ ਦੀ ਮਰਜ਼ਾਦਾ ਲਾਗੂ ਕਰਾਉਣ ਵਾਸਤੇ, ਗੁਰੂ ਦਾ ਸਿਧਾਂਤ ਲਾਗੂ ਕਰਾਉਣ ਵਾਸਤੇ ਇਹ ਵਹੀਰ ਚੱਲਦਾ, ਵਹੀਰ ਤੋਰਿਆ।
ਤੇ ਆਓ ਇਸ ਵਹੀਰ ਦਾ ਆਪਾਂ ਹਿੱਸਾ ਬਣੀਏ ਤੇ ਜਿਹੜੇ ਨੌਜਵਾਨ ਨਸ਼ੇ ਛੱਡ ਰਹੇ ਨੇ ਉਹ ਮੁਹਿੰਮ ਦਾ ਹਿੱਸਾ ਬਣ ਰਹੇ ਨੇ ਤੇ ਕਿਤੇ ਨਾ ਕਿਤੇ ਜਿਹੜੇ ਹਿੰਦੂ ਵੀਰ ਨੇ ਉਹਨਾਂ ਦੇ ਮਨਾਂ ਦੇ ਵਿੱਚ ਡਰ ਪਾਇਆ ਜਾ ਰਿਹਾ ਹਿੰਦੂ ਸ਼ਰਾਰਤੀ ਅਨਸਰਾਂ ਵੱਲੋਂ ਵੀ ਖਵਨੀ ਇਹ ਕੀ ਕਰਨੇ ਇਹਨਾਂ ਨੇ ਪੁੱਤ ਮਰਵਾੜਨੇ ਲੋਕਾਂ ਦੇ, ਜਾਂ ਉਹ ਕਰ ਦੇਣਾ। ਇਹ ਬਿਲਕੁਲ ਗਲਤ ਆ। ਮੈਂ ਹਿੰਦੂ ਭਾਈਚਾਰੇ ਨੂੰ ਬੇਨਤੀ ਕਰਨਾ ਚਾਹੁੰਦਾ, ਜਾਂ ਮੁਸਲਮਾਨ ਭਾਈਚਾਰੇ ਨੂੰ, ਜੋ ਵੀ ਇੱਥੇ ਵੱਸਦੇ ਨੇ ਉਹ ਸਾਰੇ ਸਤਿਕਾਰਯੋਗ ਨੇ। ਉਹ ਇਸ ਦਾ ਵਿਰੋਧ ਨਹੀਂ, ਜਿਹੜੇ ਅਸਲੀ ਹਿੰਦੂ ਵੀਰ ਨੇ ਉਹ ਇਸ ਦਾ ਵਿਰੋਧ ਨਹੀਂ ਕਰਦੇ। ਜਿਹੜੇ ਸ਼ਰਾਰਤੀ ਅਨਸਰ ਨੇ ਉਹ ਵਿਰੋਧ ਕਰ ਰਹੇ ਨੇ, ਚਾਹੇ ਸਾਡੇ ਸਿੱਖ ਵੀ ਨੇ, ਉਹ ਜਿਹੜੇ ਸਿੱਖਾਂ ਦੇ ਵਿੱਚ ਵੀ ਪੈਦਾ ਹੋ ਗਏ। ਰਾਤ ਨੂੰ ਤੁਸੀਂ ਗੱਲਾਂ ਕਰਦੇ ਹੋ ਮਜੀਠੀਏ ਵਰਗੇ, ਉਹ ਸਾਰੇ ਉਹ ਸਿੱਖਾਂ ਦੇ ਘਰਾਂ ਦੇ ਵਿੱਚ ਪੈਦਾ ਹੋ ਕੇ ਸਿੱਖਾਂ ਦੇ ਵਿੱਚ ਵੜ ਕੇ ਉਹ ਸ਼ਰਾਰਤੀ ਅਨਸਰ, ਚਾਹੇ ਸਿੱਖਾਂ ਦੇ ਹੋਣ ਚਾਹੇ ਮੁਸਲਮਾਨਾਂ ਦੇ ਹੋਣ ਚਾਹੇ ਉਹ ਹਿੰਦੂਆਂ ਦੇ ਹੋਣ, ਉਹ ਇਹ ਵਿਵਾਦਤ ਬਿਆਨ ਦੇ ਰਹੇ ਨੇ। ਤੇ ਇਸ ਕਰਕੇ ਮੈਂ ਨੌਜਵਾਨਾਂ ਨੂੰ ਬੇਨਤੀ ਕਰਦਾ, ਲੋਕਾਂ ਨੂੰ ਬੇਨਤੀ ਕਰਦਾ, ਆਓ ਆਪਾਂ ਇਸ ਮੁਹਿੰਮ ਦਾ ਹਿੱਸਾ ਬਣੀਏ ਤੇ ਗੁਰੂ ਕੇ ਲੜ ਲੱਗੀਏ ਤੇ ਸਾਡੇ ਪੰਜਾਬ ਨੂੰ ਚੜ੍ਹਦੀ ਕਲਾ ਵੱਲ ਲਿਜਾਈਏ। ਨਿਹੰਗ ਸਿੰਘ ਜਥੇਬੰਦੀ ਦੇ ਆਗੂ ਬਾਬਾ ਰਾਜਾ ਰਾਜ ਸਿੰਘ ਦੇ ਨਾਲ ਗੱਲਬਾਤ ਕੀਤੀ ਹੈ ਤਾਂ ਉਹਨਾਂ ਨੇ ਦੱਸਿਆ ਕਿ ਅੰਮ੍ਰਿਤਪਾਲ ਸਿੰਘ ਖਾਸ ਤੌਰ ਤੇ ਜਿਹੜਾ ਜਾਤ ਪਾਤ ਦਾ ਜਿਹੜਾ ਗਲਬਾ ਇੱਕ ਨਵੇਕਲੇ ਢੰਗ ਦੇ ਨਾਲ ਸ਼ੁਰੂ ਹੋ ਚੁੱਕਾ, ਤਾਂ ਕਿਤੇ ਨਾ ਕਿਤੇ ਉਹਨੂੰ ਵੀ ਠੱਲਣ ਵਾਸਤੇ ਜਾਂ ਠੱਲ ਪਾਉਣ ਵਾਸਤੇ ਅੱਗੇ ਵਧ ਰਹੇ ਨੇ। ਸਾਨੂੰ ਵੱਧ ਤੋਂ ਵੱਧ ਇਹਨਾਂ ਨੌਜਵਾਨਾਂ ਦਾ ਸਾਥ ਦੇਣ ਦੀ ਅਤ ਜ਼ਰੂਰਤ ਹੈ।